ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਤੋਂ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਨਿੱਘਾ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 12 ਦਸੰਬਰ 2016 29 ਮੱਘਰ ਨਾਨਕ ਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਆਪਾਂ ਅੱਜ ਵੀਕ ਦਾ ਪਹਿਲਾ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ, ਉਸ ਵਿੱਚ ਤੁਸੀਂ ਅੱਜ ਦੇ ਜਿਹੜੇ ਅਹਿਮ ਵਿਸ਼ੇ ਨੇ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਅੱਜ ਖਾਸ ਦਿਨ ਹੈ ਔਰ ਅਸੀਂ ਆਪਣੇ ਦੁਨੀਆ ਭਰ 'ਚ ਬੈਠੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਜਿਹੜੇ ਸਾਡੇ ਟੀਵੀ 84 ਨਾਲ ਵੀ ਜੁੜੇ ਹੋਏ ਨੇ ਜੀ ਮੁਬਾਰਕਬਾਦ ਦਿੰਦੇ ਹਾਂ। ਅੱਜ ਈਦ ਮਿਲਦ ਉਰ ਨਬੀ, ਜਿਹਨੂੰ ਹਜ਼ਰਤ ਮੁਹੰਮਦ ਸਾਹਿਬ ਦਾ ਮੁਬਾਰਕ ਜਨਮ ਦਿਨ ਹੈ ਜੀ। ਔਰ ਬੇਸ਼ੱਕ ਬਹੁਤ ਸਾਰੀਆਂ ਥਾਵਾਂ 'ਤੇ ਇਹਨੂੰ ਕੱਲ੍ਹ ਵੀ ਸੈਲੀਬ੍ਰੇਟ ਕੀਤਾ ਗਿਆ ਕਿਉਂਕਿ ਸੰਡੇ ਹੋਣ ਕਰਕੇ ਜਿਹੜੀ ਇਹ ਛੁੱਟੀ ਸੀ। ਲੇਕਿਨ ਇਹ ਉਹ ਮੁਬਾਰਕ ਦਿਨ ਹੈ ਜਿਸ ਦਿਨ ਅੱਜ ਤੋਂ ਠੀਕ ਲਗਭਗ 1446 ਸਾਲ ਪਹਿਲਾਂ 570 ਈਸਵੀ ਸੰਮਤ ਦੇ ਵਿੱਚ ਹਜ਼ਰਤ ਸਾਹਿਬ ਦਾ ਮੁਬਾਰਕ ਜਨਮ ਮੱਕੇ ਦੀ ਧਰਤੀ 'ਤੇ ਹੋਇਆ ਜੀ। ਔਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਦੁਨੀਆ ਭਰ ਦੇ ਵਿੱਚ ਇਸਲਾਮ ਦੇ ਇਸ ਵੇਲੇ 1.5 ਬਿਲੀਅਨ ਤੋਂ ਜ਼ਿਆਦਾ ਫੋਲੋਅਰ ਨੇ, ਲੇਕਿਨ ਕੁਰਾਨ ਮਜੀਦ ਜਿਹੜਾ ਬੇਸ ਹੈ, ਆਧਾਰ ਹੈ, ਉਹ ਉਸ ਟ੍ਰੈਡੀਸ਼ਨ ਦੇ ਨਾਲ ਹੀ ਜਿਸ ਤਰੀਕੇ ਨਾਲ ਜਿਵੇਂ ਰੱਬ ਵੱਲੋਂ ਇਲਹਾਮ ਹੋਇਆ ਔਰ ਹਜ਼ਰਤ ਸਾਹਿਬ ਦੇ ਮੁਖਾਰਬਿਨ ਤੋਂ ਇਹੀ ਜਿਹੜਾ ਉਚਾਰਨ ਹੋਇਆ ਇਸ ਦਾ, ਉਸ ਦੇ ਨਾਲ ਹੀ ਇਸਲਾਮ ਜੁੜਿਆ ਹੋਇਆ ਹੈ। ਇਸ ਲਈ ਈਵਨ ਇਸਲਾਮਿਕ ਸਕਾਲਰਸ ਦੇ ਵਿੱਚ ਜਾਂ ਜਿਹੜੇ ਕੁਝ ਸੈਕਟਸ ਨੇ ਇਸ ਇਸ਼ੂ ਦੇ ਉੱਤੇ ਥੋੜ੍ਹੇ ਬਹੁਤ ਡਿਫਰੈਂਸਿਸ ਵੀ ਨੇ ਜੀ, ਵੀ ਇਸ ਦਿਨ ਨੂੰ ਕਿੰਨੀ ਕੁ ਅਹਿਮੀਅਤ ਦਿੱਤੀ ਜਾਏ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਸਾਊਥ ਏਸ਼ੀਆ 'ਚ ਖਾਸ ਤੌਰ 'ਤੇ ਜੰਮੂ ਕਸ਼ਮੀਰ ਦੇ ਵਿੱਚ ਇਸ ਨੂੰ ਬਹੁਤ ਹੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾਂਦਾ ਹੈ ਕਿਉਂਕਿ ਜੰਮੂ ਕਸ਼ਮੀਰ ਦੇ ਡਲ ਲੇਕ ਦੇ ਕੰਢੇ ਜਿਹੜੀ ਇੱਕ ਬੜੀ ਰੀਨੋਨਡ ਸ਼ਰਾਈਨ ਹੈ ਹਜ਼ਰਤ ਬਲ, ਉਸ ਬਾਰੇ ਜਿਹੜਾ ਇਹ ਵਿਸ਼ਵਾਸ ਹੈ ਕਿ 18th ਸੈਂਚੁਰੀ ਦੇ ਵਿੱਚ 18ਵੀਂ ਸਦੀ 'ਚ ਜਿਹੜਾ ਹਜ਼ਰਤ ਮੁਹੰਮਦ ਸਾਹਿਬ ਦਾ ਇੱਕ ਪਵਿੱਤਰ ਵਾਲ ਜਿਹਨੂੰ ਮੂਏ ਮੁਬਾਰਕ ਕਹਿੰਦੇ ਨੇ ਜੀ, ਉਸ ਥਾਂ 'ਤੇ ਪਹੁੰਚਿਆ ਔਰ ਉਹ ਹਜ਼ਰਤ ਬਲ ਦੇ ਵਿੱਚ ਜਿਹੜੇ ਉਹ ਸਥਾਪਿਤ ਹੈ ਔਰ ਇਸ ਮੌਕੇ ਦੇ ਉੱਤੇ ਉਸ ਦੇ ਦੀਦਾਰ ਵੀ ਕਰਵਾਏ ਜਾਂਦੇ ਨੇ। ਔਰ ਮੈਂ ਜਦੋਂ ਅੱਜ ਜੰਮੂ ਕਸ਼ਮੀਰ ਦੇ ਹਵਾਲੇ ਨਾਲ ਜਿੱਥੇ ਲਗਭਗ 4 ਮਹੀਨੇ ਤੋਂ ਜਿਸ ਕਿਸਮ ਦਾ ਮਾਹੌਲ ਹਿੰਦੁਸਤਾਨ ਦੀ ਹਕੂਮਤ ਦੇ ਜ਼ੁਲਮਾਂ ਨੇ ਔਰ ਲੋਕਾਂ ਦੀ ਰੈਜ਼ਿਸਟੈਂਸ ਨੇ ਸਿਰਜਿਆ ਹੋਇਆ ਸੀ, ਉਹਦੇ 'ਚ ਇੱਕ ਜਿਹੜਾ ਚਾਹ ਦੀ ਘੜੀ ਵੀ ਦੇਖੀ ਕਿਉਂਕਿ ਦਰਸ਼ਕ ਦੇਖ ਰਹੇ ਨੇ ਕਿ ਬੜੇ ਉਤਸ਼ਾਹ ਦੇ ਨਾਲ, ਬੜੇ ਐਂਥੂਜ਼ੀਆਜ਼ਮ, ਜੋਸ਼ੋ ਖਰੋਸ਼ ਦੇ ਨਾਲ ਇਸ ਦਿਨ ਨੂੰ ਜਿਹੜਾ ਉੱਥੇ ਸੈਲੀਬ੍ਰੇਟ ਕੀਤਾ ਗਿਆ। ਔਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਔਰ ਮੇਰੇ ਮਨ 'ਚ ਜਦੋਂ ਵੀ ਇਸਲਾਮ ਨਾਲ ਸੰਬੰਧਿਤ ਕੋਈ ਦਿਨ ਜਾਂ ਕੋਈ ਵੀ ਪਰਸਪੈਕਟਿਵ ਮੈਂ ਦੇਖਦਾ ਅਤੇ ਉਸ ਦਾ ਮੈਂ ਪੈਰਲਲ ਸਿੱਖੀ ਦੇ ਵਿੱਚ ਦੇਖਦਾ ਜਾਂ ਉਸ ਨੂੰ ਦੇਖਣ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਹੜੀ ਚੀਜ਼ ਕਿੱਥੇ ਜਿਹੜੀ ਹੈ ਉਸ ਦੇ ਨਾਲ ਮੇਲ ਖਾਂਦੀ ਹੈ। ਔਰ ਜਦੋਂ ਮੂਏ ਮੁਬਾਰਕ ਦੀ ਗੱਲ ਹੋਈ ਕਿ ਵੀ ਬੇਸ਼ੱਕ ਇਹ ਉਹਨਾਂ ਦਾ 18th ਸੈਂਚੁਰੀ ਉੱਥੇ ਅਰਾਈਵਲ ਦਾ ਵਾਕਿਆ ਹੈ, ਲੇਕਿਨ ਸਾਡੇ ਬਹੁਤ ਵੱਡੇ ਸਕਾਲਰ ਭਾਈ ਨੰਦ ਲਾਲ ਜੀ ਜਿਹੜੇ ਗਜ਼ਨੀ ਦੇ ਨਾਲ ਜਿਨ੍ਹਾਂ ਦਾ ਸੰਬੰਧ ਸੀ ਅਫਗਾਨਿਸਤਾਨ, ਔਰ ਉਹਨਾਂ ਨੇ ਜ਼ਿੰਦਗੀ ਨਾਮਾ ਦੇ ਵਿੱਚ ਜਿਹੜੇ ਗੁਰੂ ਕਲਗੀਧਰ ਪਾਤਸ਼ਾਹ 10ਵੇਂ ਪਾਤਸ਼ਾਹ ਦੀ ਸਿਫਤ ਦੇ ਵਿੱਚ ਜਿਹੜੇ ਨੇ ਬਹੁਤ ਸਾਰੇ ਸ਼ੇਅਰ ਕਹੇ ਨੇ ਔਰ ਉਹਨਾਂ ਦਾ ਇੱਕ ਸ਼ੇਅਰ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਹੈ ਕਿ ਦੀਨੋ ਦੁਨੀਆ ਦਰ ਕਮੰਦ ਆ ਪਰੀ ਰੁਖਸਾਰ ਮਾਂ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰ ਮਾਂ ਜੀ, ਕਿ ਮੈਂ ਦੀਨ ਅਤੇ ਦੁਨੀਆ ਜਿਹੜਾ ਹੈ ਦੋਨੋਂ ਹੀ ਦੀਨ ਔਰ ਦੁਨੀਆ ਉਸ ਆਪਣੇ ਪਿਆਰੇ ਮਹਿਬੂਬ ਦੇ ਗੁਰੂ ਕਲਗੀਧਰ ਪਾਤਸ਼ਾਹ ਦੇ ਚਿਹਰਾ ਜਿਹੜਾ ਕਿ ਬਿਲਕੁਲ ਜਿਹੜਾ ਉਸ ਪਰੀ ਚਿਹਰੇ ਦੀ ਤਰ੍ਹਾਂ, ਪਰੀ ਰੁਖਸਾਰ ਚਿਹਰੇ ਨੂੰ ਕਹਿੰਦੇ ਨੇ ਕਿ ਮੈਂ ਉਸ ਕੁੱਲ ਦੀਨ ਔਰ ਦੁਨੀਆ ਉਸ ਤੋਂ ਕੁਰਬਾਨ ਕਰਦੇ ਹਾਂ ਜਿਸ ਦੀ ਗ੍ਰਿਫਤ ਦੇ ਵਿੱਚ ਜਿਹੜੀ ਦੁਨੀਆ ਹੈ ਉਸ ਦੇ
ਪਰੀਨੁਮਾ ਰੁਖਸਾਰ ਚਿਹਰੇ ਦੀ ਗ੍ਰਿਫਤ 'ਚ ਹਰ ਦੋ ਆਲਮ ਕੀਮਤੇ ਯਕਤਾਰ ਮੂਏ ਯਾਰਮ, ਕਿ ਮੈਂ ਆਪਣੇ ਪਿਆਰੇ ਦੇ ਇੱਕ ਪਵਿੱਤਰ ਵਾਲ ਤੋਂ, ਮੂਏ ਮੁਬਾਰਕ ਜਦੋਂ ਅਸੀਂ ਕਹਿੰਦੇ ਹਾਂ, ਤੇ ਮੈਂ ਆਪਣੇ ਪਿਆਰੇ ਦੇ ਇੱਕ ਪਵਿੱਤਰ ਵਾਲ ਤੋਂ ਦੋ ਜਹਾਨ ਕੁਰਬਾਨ ਕਰ ਦੇ। ਜੀ। ਸੋ ਜ਼ਾਹਰ ਹੈ ਕਿ ਦੋਨੋਂ ਹੀ ਮਜ਼ਹਬਾਂ ਦੇ ਵਿੱਚ, ਇਸਲਾਮ ਔਰ ਸਿੱਖੀ ਦੇ ਵਿੱਚ ਬੇਸ਼ੱਕ ਰੱਬ ਦਾ ਸ਼ਰੀਕ ਨਹੀਂ ਹੈ ਕੋਈ, ਔਰ ਇਸਲਾਮ ਦੇ ਵਿੱਚ ਵੀ ਜਦੋਂ ਲਾ ਇਲਾਹਾ ਇल्लल्लाह ਸਿਰਫ ਇੱਕ ਰੱਬ ਹੈ, ਤੇ ਸਿੱਖੀ ਦੀ ਸ਼ੁਰੂਆਤ, ਗੁਰੂ ਗ੍ਰੰਥ ਸਾਹਿਬ ਦੀ ਸ਼ੁਰੂਆਤ ਵੀ ਇੱਕ ਓਂਕਾਰ ਦੇ ਨਾਲ ਹੈ ਕਿ ਦੇयर ਇਜ਼ ਬਟ ਵਨ ਗॉड, ਔਰ ਕੋਈ ਰੱਬ ਦਾ ਸ਼ਰੀਕ ਨਹੀਂ। ਔਰ ਇਸੇ ਤਰ੍ਹਾਂ ਜਿਵੇਂ ਇਸਲਾਮ ਦੇ ਵਿੱਚ ਹਜ਼ਰਤ ਮੁਹੰਮਦ ਸਾਹਿਬ ਨਬੀ ਨੇ, ਰਸੂਲ ਨੇ, ਜਿਹੜੇ ਕਿ ਰੱਬ ਦਾ ਸੁਨੇਹਾ ਲੈ ਕੇ ਆਏ, ਮੈਸੇਜ ਲੈ ਕੇ ਆਏ, ਜਿਹੜਾ ਕਿ ਕੁਰਾਨ ਮਜੀਦ ਦੇ ਵਿੱਚ ਦਰਜ ਹੈ ਜੀ। ਇਸੇ ਤਰ੍ਹਾਂ ਅਸੀਂ ਜਦੋਂ ਗੁਰੂ ਸਾਹਿਬ ਦਾ ਇਹ ਫਰਮਾਨ ਪੜ੍ਹਦੇ ਹਾਂ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਿਹਾ ਸਭ ਹੁਕਮਾਓ ਜੀਓ, ਕਿ ਜੋ ਮੈਂ ਕਹਿ ਰਿਹਾ, ਜੋ ਬਾਣੀ ਹੈ, ਇਹ ਮੈਂ ਨਹੀਂ ਕਹਿ ਰਿਹਾ, ਹਉ ਆਪੋ ਬੋਲ ਨਾ ਜਾਣਦਾ, ਮੈਨੂੰ ਤਾਂ ਬੋਲਣਾ ਆਉਂਦਾ ਹੀ ਨਹੀਂ ਹੈ, ਮੈਂ ਕਿਹਾ ਸਭ ਹੁਕਮਾਓ ਜੀਓ, ਇਹ ਸਭ ਮੈਂ ਹੁਕਮ ਦੇ ਵਿੱਚ ਕਹਿ ਰਿਹਾ। ਔਰ ਇਸੇ ਤਰ੍ਹਾਂ ਜੇ ਇਸਲਾਮ ਦੇ ਵਿੱਚ ਇੱਕ ਅੱਲਾ ਤੋਂ ਬਿਨਾਂ, ਇੱਕ ਰੱਬ ਤੋਂ ਬਿਨਾਂ ਕਿਸੇ ਅੱਗੇ ਨਹੀਂ ਝੁਕਣਾ, ਜਾਂ ਉਸ ਦੇ ਬਰਾਬਰ ਕੋਈ ਨਹੀਂ, ਉਹ ਇੱਕੋ ਇੱਕ ਰੱਬ ਹੈ। ਤੇ ਇੱਥੇ ਅਸੀਂ ਸਿਰਫ ਇੱਕੋ ਓਂਕਾਰ ਹੀ ਨਹੀਂ, ਜਦੋਂ ਅਸੀਂ ਮੂਲ ਮੰਤਰ ਪੜ੍ਹਦੇ ਹਾਂ ਤਾਂ ਉਸ ਵਿੱਚ ਇੱਕ ਸ਼ਬਦ ਹੈ ਅਜੂਨੀ। ਜੀ। ਜੂਨ ਹੁੰਦਾ ਫਾਰਮ ਆਫ ਲਾਈਫ, ਕਿ ਰੱਬ ਕਦੇ ਜਨਮ ਨਹੀਂ ਲੈਂਦਾ, ਰੱਬ ਕਿਸੇ ਜੂਨ ਦੇ ਵਿੱਚ ਨਹੀਂ ਹੈ। ਔਰ ਇਸ ਲਈ ਅਸੀਂ ਗੁਰਬਾਣੀ 'ਚ ਹੋਰ ਫਰਮਾਨ ਵੀ ਦੇਖਦੇ ਹਾਂ ਕਿ ਸੋ ਮੁਖ ਜਲੋ, ਤੀਸਰੇ ਪਾਤਸ਼ਾਹ ਦਾ, ਸੋ ਮੁਖ ਜਲੋ ਜਿਤ ਕਹੇ ਠਾਕਰ ਜੋਨੀ, ਕਿ ਉਹ ਮੂੰਹ ਸੜ ਜਾਏ ਜਿਹੜਾ ਕਹਿੰਦਾ ਹੈ ਕਿ ਰੱਬ ਜੰਮਦਾ ਹੈ, ਜਾਂ ਰੱਬ ਜਿਹੜਾ ਹੈ। ਸੋ ਇਹ ਜਿਹੜਾ ਇਹ ਫਿਲਾਸਫੀ ਹੈ, ਹਾਲਾਂ ਬਹੁਤ ਵਾਰ ਜਿਹੜੇ ਸਾਡੇ ਪੁਰਾਣੇ ਹਿੰਦੂ ਪ੍ਰਭਾਵ ਨੇ, ਹਿੰਦੂ ਥਾਟ ਦੇ, ਉਹਦੇ ਕਰਕੇ ਅਸੀਂ ਅਵਤਾਰਵਾਦ ਦੀ ਗੱਲ ਕਰਦੇ ਹਾਂ। ਗੁਰੂ ਨਾਨਕ ਸਾਹਿਬ ਦੇ ਲਈ ਸ਼ਬਦ ਅਵਤਾਰ ਜਾਂ ਗੁਰੂ ਸਾਹਿਬਾਨ ਲਈ ਇਸਤੇਮਾਲ ਹੁੰਦਾ ਹੈ, ਹਾਲਾਂ ਇੱਕ ਅਵਤਾਰ ਦਾ ਮਤਲਬ ਤਾਂ ਬਰਥ ਹੈ, ਸਿੰਪਲ। ਪਰ ਜਦੋਂ ਤੁਸੀਂ ਇਹਨੂੰ ਹਿੰਦੂ ਥਾਟ ਦੇ ਨਾਲ, ਕਿਉਂਕਿ ਉਹਨਾਂ ਦੀ ਅਵਤਾਰ ਪਰੰਪਰਾ ਵਿਸ਼ਨੂੰ ਜੀ ਦੇ ਨਾਲ ਜੁੜਦੀ ਹੈ, ਵਿਸ਼ਨੂੰ ਦੇ ਅਵਤਾਰ ਭਗਵਾਨ ਰਾਮਚੰਦਰ, ਕ੍ਰਿਸ਼ਨ ਜੀ ਦੂਸਰੇ, ਸੋ ਉਸ ਕਿਸਮ ਦੇ ਅਵਤਾਰਵਾਦ ਦੇ ਵਿੱਚ ਸਾਡਾ ਯਕੀਨ ਨਹੀਂ ਹੈ। ਅਸੀਂ 10 ਗੁਰੂ ਸਾਹਿਬਾਨ ਨੂੰ ਡਿਵਾਈਨ ਮੈਸੇਂਜਰ, ਉਸ ਨਿਰੰਕਾਰ ਦਾ ਸੁਨੇਹਾ ਦੇਣ ਵਾਲਾ ਮੰਨਦੇ। ਔਰ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਹੈ ਕਿ ਇਸ ਗੱਲ ਵਿੱਚ ਬਿਲਕੁਲ ਆਪਣੇ ਸਿੱਖਾਂ ਨੂੰ ਉਹਨਾਂ ਨੇ ਹੁਕਮ ਕੀਤਾ ਕਿ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਔਰ ਇਸ ਗੱਲ ਦੀ ਹਦਾਇਤ ਕੀਤੀ ਕਿ ਜੋ ਹਮਕੋ ਪਰਮੇਸ਼ਰ ਉਚਰੇ ਤੇ ਸਭ ਨਰਕ ਕੁੰਡ ਮੈਂ ਪਰਹਿ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ, ਕਿ ਵੀ ਜਿਹੜਾ ਮੈਨੂੰ ਰੱਬ ਕਹੇਗਾ ਉਹ ਵਿਲ ਬਰਨ ਇਨ ਦਾ ਫਾਇਰ ਆਫ ਹੈਲ, ਉਹ ਨਰਕਾਂ 'ਚ ਜਾਏਗਾ, ਦੋਜ਼ਖ 'ਚ ਜਾਏਗਾ। ਮੈਂ ਤਾਂ ਉਸ ਰੱਬ ਦਾ ਇੱਕ ਦਾਸ ਹੈ, ਇੱਕ ਉਸ ਦਾ ਸਰਵੈਂਟ ਹੈ, ਨੌਕਰ ਹੈ, ਔਰ ਮੈਂ ਜਿਹੜਾ ਹੈ ਉਹ ਰੱਬ ਹੈ। ਔਰ ਇਹੀ ਜਦੋਂ ਅਸੀਂ ਸਿੱਖੀ ਦੇ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਦੇਖਦੇ ਕਿ ਜਾਗਤ ਜੋਤ ਜਪੈ ਨਿਸਬਾਸਰ, ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੇ, ਬ੍ਰਤ ਗੋਰ ਮੜੀ ਮਟ ਭੂਲ ਨ ਮਾਨੈ, ਤੀਰਥ ਦਾਨ ਦਇਆ ਤਪ ਸੰਜਮ, ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੇ ਘਟ ਮੈਂ, ਤਬ ਖਾਲਸ ਤਾਹੇ ਨਿਖਾਲਸ ਜਾਣੇ। ਹੁਣ ਇਹ ਮੈਂ ਲੰਬੇ ਵੇਰਵੇ 'ਚ ਨਹੀਂ ਜਾਵਾਂਗਾ। ਔਰ ਇਸ ਦੇ ਵਿੱਚ ਸਿਰਫ ਤੇ ਸਿਰਫ ਇੱਕ ਰੱਬ ਜਿਹੜਾ ਜਾਗਤ ਜੋਤ ਹੈ, ਜਿਹੜਾ ਨੂਰ ਹੈ। ਔਰ ਇਸਲਾਮ ਦੇ ਵਿੱਚ ਵੀ ਜਦੋਂ ਰੱਬ ਨੂੰ ਰੌਸ਼ਨੀ, ਹਸੀਨ, ਨੂਰ ਉਸ ਦੇ ਨਾਲ ਰਿਸ ਕੀਤਾ ਜਾਂਦਾ ਹੈ, ਤੇ ਅਸੀਂ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈ। ਸੋ ਜ਼ਾਹਰ ਹੈ ਕਿ ਇੱਕ ਰੱਬ ਦੇ ਨਾਲ ਜੁੜਨ ਦੀ ਗੱਲ ਹੈ। ਔਰ ਗੌਰ ਮੜੀ ਮੱਠ ਭੂਲ ਨਾ ਮਾਨੇ, ਕਿ ਕਬਰਾਂ ਦੀ ਪੂਜਾ, ਸਮਾਧਾਂ ਬਣਾਉਣੀਆਂ, ਮੱਠ ਬਣਾਉਣੇ, ਹੋਰ ਇਸ ਕਿਸਮ ਦੇ ਜਿਹੜੇ ਇਸ ਤੋਂ ਮਨਾ ਕੀਤਾ ਹੈ, ਵਰਜਿਤ ਕੀਤਾ ਹੈ। ਪਰ ਇਹ ਕੁਛ ਹਿਊਮਨ ਨੇਚਰ ਹੈ ਕਿ ਸਮਾਂ ਪਾ ਕੇ ਉਹ ਸਾਰੀਆਂ ਚੀਜ਼ਾਂ ਹਰ ਮਜ਼ਹਬ ਦੇ ਵਿੱਚ ਹੀ, ਦੋਨਾਂ ਸਾਡੇ ਮਜ਼ਹਬਾਂ 'ਚ ਵੀ ਕਿਤੇ ਨਾ ਕਿਤੇ ਇਹ ਕਰੀਪ ਕਰ ਜਾਂਦੀਆਂ ਨੇ।
ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜੇ ਰੱਬ ਦਾ ਸੁਨੇਹਾ ਲੈ ਕੇ ਆਉਂਦੇ ਨੇ, ਨਬੀ ਹੋਣ, ਗੁਰੂ ਹੋਣ, ਰੱਬ ਦੇ ਮੈਸੇਂਜਰ ਹੋਣ, ਇਹ ਸਾਡੇ ਲਈ ਜਿਹੜਾ ਹੈ ਉਸ ਜਦੋਂ ਅਸੀਂ ਰੱਬ ਦੇ ਉਸ ਫਲਸਫੇ ਦੀ ਗੱਲ ਕਰਦੇ ਹਾਂ ਤਾਂ ਫਿਰ ਜ਼ਾਹਰ ਹੈ ਕਿ ਅਸੀਂ ਇੱਕ ਨਿਮਾਣੇ ਆਜ਼ਿਜ਼ੀ ਦੇ ਨਾਲ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਜੀ ਰੱਬ ਦਾ ਜਿਹੜਾ ਸੁਨੇਹਾ ਬੇਸਿਕਲੀ ਉਹ ਪਿਆਰ ਦਾ ਹੈ, ਹਰ ਇੱਕ ਨੂੰ ਆਪਣੇ ਗਲ ਨਾਲ ਲਾਉਣ ਦਾ, ਔਰ ਜਿਹੜੀ ਮਿਲਣਾ ਗਲ ਦੇ ਨਾਲ ਲੱਗਣਾ ਹੈ, ਇਨਸਾਨ ਨੂੰ ਇਨਸਾਨ ਦੇ ਨਾਲ ਪਿਆਰ ਦਾ ਜਿਹੜਾ ਕਾਨਸੈਪਟ ਹੈ, ਮੁੱਢਲੇ ਤੌਰ 'ਤੇ ਜੇ ਇਸ ਤੋਂ ਅਸੀਂ ਸਿੱਖਣੇ ਜਾਂ ਜੀਵਨ ਦੇ ਅੰਦਰ ਸੱਚ ਦੀ ਗੱਲ, ਔਰ ਇਹ ਗੱਲ ਬੜੀ ਬੇਸਿਕ ਹੈ, ਔਰ ਇਹੀ ਇਸਲਾਮ ਦੇ ਹਵਾਲੇ ਨਾਲ ਵੀ ਮੈਂ ਦੇਖਦਾ ਕਿ ਹਜ਼ਰਤ ਸਾਹਿਬ ਨੂੰ ਪੁੱਛਿਆ ਕਿ ਕਿਸੇ ਨੇ ਕਿਹਾ ਜੀ ਮੈਂ ਹੋਰ ਕੁਝ ਨਹੀਂ ਛੱਡ ਸਕਦਾ, ਇੱਕ ਚੀਜ਼ ਛੱਡ ਸਕਦਾ, ਦੱਸੋ? ਉਹਨਾਂ ਨੇ ਕਿਹਾ ਚਲ ਝੂਠ ਛੱਡ ਦੇ। ਜੀ ਹੁਣ ਜ਼ਾਹਰ ਹੈ ਕਿ ਗੱਲ ਰਸਤਾ ਸੱਚ ਦਾ, ਟਰੂਥ ਦਾ ਰਸਤਾ ਹੈ, ਔਰ ਇਹੀ ਗੱਲਾਂ ਜਦੋਂ ਅਸੀਂ ਇੱਕ ਭੂਮੀਆ ਚੋਰ ਦੇ ਹਵਾਲੇ ਨਾਲ ਦੇਖਦੇ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਕੋਲ ਉਹ ਆਏ ਔਰ ਗੁਰੂ ਸਾਹਿਬ ਨੇ ਕਿਹਾ ਕੀ ਕਰਦਾ? ਉਹਨੇ ਕਿਹਾ ਜੀ ਮੈਂ ਚੋਰ ਹਾਂ। ਉਹਨਾਂ ਨੇ ਕਿਹਾ ਜੀ ਇਹ ਚੋਰੀ ਛੱਡ ਦੇ। ਉਹਨੇ ਕਿਹਾ ਜੀ ਇਹ ਤਾਂ ਨਹੀਂ ਮੈਂ ਛੱਡਣੀ, ਇਹ ਤਾਂ ਮੇਰਾ ਕਿਰਤਾ, ਹੋਰ ਦੱਸੋ। ਸੋ ਗੁਰੂ ਸਾਹਿਬ ਨੇ ਕਿਹਾ ਚੱਲ ਸਦਾ ਸੱਚ ਬੋਲੀ, ਗਰੀਬ ਮਾਰ ਨਾ ਕਰੀ ਤੇ ਕਿਸੇ ਦਾ ਲੂਣ ਹਰਾਮ ਨਾ ਕਰੀ। ਸੋ ਜ਼ਾਹਰ ਹੈ ਕਿ ਜਦੋਂ ਤੁਸੀਂ ਸੱਚ ਦਾ ਰਸਤਾ ਚੁਣ ਲੈਂਦੇ ਹੋ ਔਰ ਅਲਟੀਮੇਟਲੀ ਇੱਕ ਵਾਕਿਆ ਤੋਂ ਬਾਅਦ ਹੀ ਭੂਮੀਏ ਨੇ ਦੇਖਿਆ ਕਿ ਵੀ ਇਹ ਸੱਚ ਦੇ ਰਸਤੇ 'ਤੇ ਜਦੋਂ ਜੇ ਮੈਂ ਆ ਗਿਆ ਤਾਂ ਮੈਂ ਚੋਰ ਨਹੀਂ ਰਹਿਣਾ, ਨਹੀਂ, ਔਰ ਉਹ ਫਿਰ ਅਲਟੀਮੇਟਲੀ ਭੂਮੀਆ ਨਹੀਂ ਭਾਈ ਭੂਮੀਆ ਬਣਿਆ। ਸੋ ਅਸੀਂ ਇਸ ਮੁਬਾਰਕ ਦਿਨ ਦੇ ਮੌਕੇ, ਔਰ ਇਹ 12th ਡੇ ਹੁੰਦਾ ਜਿਹੜਾ ਇਸਲਾਮਿਕ ਮਹੀਨਾ ਉਸ ਦਾ, ਔਰ ਕੁਛ ਜਿਹੜੀਆਂ ਪਰੰਪਰਾਵਾਂ ਨੇ ਉਹਨਾਂ 'ਚ ਸਾਰੇ ਮਹੀਨੇ ਹੀ ਸੈਲੀਬ੍ਰੇਟ ਕੀਤਾ ਜਾ ਸਕਦਾ। ਪਰ ਜਿਵੇਂ ਮੈਂ ਪਹਿਲਾਂ ਕਿਹਾ, ਕਿਉਂਕਿ ਇਸਲਾਮ 'ਚ ਵੀ ਸਿੱਖੀ ਦੀ ਤਰ੍ਹਾਂ ਬੇਸਿਕਲੀ ਅੱਲਾ ਦੀ ਜ਼ਾਤ ਦੇ ਨਾਲ ਵਫਾ ਹੈ, ਇਸ ਲਈ ਜਿਹੜਾ ਪਹਿਲਾ ਫੋਕਸ ਹੈ, ਔਰ ਜਿਨ੍ਹਾਂ ਨੂੰ ਅਸੀਂ ਕਈ ਵਾਰ ਕੱਟੜਵਾਦ ਵੀ ਵਾਦ ਕਹਿੰਦੇ ਹਾਂ, ਇਨਫੈਕਟ ਕੋਸ਼ਿਸ਼ ਇਹੀ ਹੁੰਦੀ ਹੈ ਵੀ ਲੋਕ ਡਿਵੀਏਟ ਨਾ ਹੋਣ, ਔਰ ਕਈ ਵਾਰੀ ਹਰ ਚੀਜ਼ ਦੀਆਂ ਆਪੋ ਆਪਣੀਆਂ ਇੰਟਰਪ੍ਰੀਟੇਸ਼ਨਸ ਨੇ, ਲੇਕਿਨ ਫਿਰ ਵੀ ਇਹ ਹਰ ਮੁਸਲਮਾਨ ਦੇ ਲਈ ਇਹ ਮੁਬਾਰਕ ਦਿਨ ਹੈ। ਔਰ ਈਵਨ ਇਸਲਾਮ ਦੇ ਵਿੱਚ ਇਸ ਦਿਨ ਦੇ ਨਾਲ ਜੋੜ ਕੇ ਹਜ਼ਰਤ ਸਾਹਿਬ ਦੀ ਸਿਫਤ ਦੇ ਵਿੱਚ ਜੋ ਗਾਇਕੀ ਹੈ ਉਸ ਨੂੰ ਨਾਤ ਕਿਹਾ ਜਾਂਦਾ ਹੈ। ਔਰ ਬਹੁਤ ਸਾਰੀਆਂ ਜਦੋਂ ਤੁਸੀਂ ਨਾਤ ਸੁਣਦੇ ਹੋ, ਈਵਨ ਮੈਂ ਪਿਛਲੇ ਦਿਨਾਂ 'ਚ ਦੇਖ ਰਿਹਾ ਸੀ ਲਤਾ ਮੰਗੇਸ਼ਕਰ, ਉਹਨੇ ਵੀ ਬੜੀ ਖੂਬਸੂਰਤ ਨਾਤ ਗਾਈ ਹੈ। ਔਰ ਇਸ ਦੇ ਨਾਲ ਜਦੋਂ ਤੁਸੀਂ ਬਹੁਤ ਵਾਰ ਜੇ ਤੁਸੀਂ ਰੱਬ ਦੀਆਂ ਗੱਲਾਂ ਕਰਨੀਆਂ ਅਤੇ ਰੱਬ ਦੇ ਪਿਆਰਿਆਂ ਦੀਆਂ ਜਦੋਂ ਤੁਸੀਂ ਗੱਲਾਂ ਕਰਦੇ ਹੋ ਤਾਂ ਫਿਰ ਤੁਹਾਨੂੰ ਉਹ ਰੱਬ ਦੀ ਹੋਂਦ 'ਚ ਉਹ ਰੱਬ ਤਾਂ ਨਹੀਂ ਹੁੰਦੇ, ਲੇਕਿਨ ਜਿਵੇਂ ਕਬੀਰ ਸਾਹਿਬ ਨੇ ਫਰਮਾਇਆ ਕਿ ਵੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਰੱਬ ਦਾ ਬੰਦਾ ਰੱਬ ਤੇ ਨਹੀਂ ਹੁੰਦਾ, ਪਰ ਤੁਸੀਂ ਰੱਬ ਦੀਆਂ ਸਿਫਤਾਂ ਜਿਹੜੀਆਂ ਨੇ, ਰੱਬ ਦੇ ਗੁਣ ਜਿਹੜੇ ਨੇ ਉਸ ਇਨਸਾਨ 'ਚੋਂ ਦੇਖਦੇ ਹੋ। ਇਸੇ ਤਰ੍ਹਾਂ ਜਿਹੜੇ ਰੱਬ ਦੇ ਭੇਜੇ ਹੋਏ ਨੇ ਉਹ ਰੱਬ ਤੇ ਨਹੀਂ ਹੁੰਦੇ, ਉਹ ਤਾਂ ਰੱਬ ਹੀ ਹੈ, ਲੇਕਿਨ ਤੁਸੀਂ ਉਹਨਾਂ 'ਚੋਂ ਰੱਬ ਦਾ ਹੁਸਨ, ਰੱਬ ਦਾ ਜਮਾਲ, ਰੱਬ ਦੀ ਖੂਬਸੂਰਤੀ, ਰੱਬ ਦੀਆਂ ਨਿਯਮਤਾਂ ਜਿਹੜੀਆਂ ਨੇ ਤੁਸੀਂ ਉਹਨਾਂ ਦੀ ਜ਼ਿੰਦਗੀ 'ਚੋਂ ਦੇਖ ਸਕਦੇ ਹੋ। ਸੋ ਅਸੀਂ ਆਪਣੇ ਸਾਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਇਸ ਮੁਬਾਰਕ ਦਿਨ ਦੀ ਮੁਬਾਰਕਬਾਦ ਦਿੰਦੇ ਹਾਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।